ਅਮਰੀਕੀ ਸਦਾਰਤੀ ਇਲੈਕਸ਼ਨ ਨਵੰਬਰ ਵਿੱਚ ਹੋਣ ਵਾਲੇ ਨੇ ਤੇ ਅਮਰੀਕੀ ਦਸਤੂਰ ਦੇ ਮੁਤਾਬਕ ਸਦਾਰਤੀ ਉਮੀਦਵਾਰਾਂ ਦੇ ਰਵਾਇਤੀ ਮੁਬਾਇਸੇ ਸ਼ੁਰੂ ਹੋ ਗਏ ਨੇ। ਇਹਨਾਂ ਮੁਬਾਇਸਿਆਂ ਦੇ ਸਿਲਸਿਲੇ ਦੇ ਤਹਿਤ ਅਮਰੀਕਾ ਦੀ ਰਿਆਸਤ ਓਹਾਇਓ ਵਿੱਚ ਹੋਣ ਵਾਲਾ ਪਹਿਲਾ ਮੁਬਾਇਸਾ ਪੂਰੀ ਦੁਨੀਆ ਵਿੱਚ ਵੇਖਿਆ ਤੇ ਸੁਣਿਆ ਜਾ ਰਿਹਾ ਹੈ ਤੇ ਇਸ ਮੁਬਾਇਸੇ ਦੇ ਦੌਰਾਨ ਕੀਤੀਆਂ ਜਾਣ ਵਾਲੀਆਂ ਗੱਲਾਂ ਵਿੱਚੋਂ ਪਾਕਿਸਤਾਨੀਆਂ ਲਈ ਖੁਸ਼ੀ ਤੇ ਭਾਰਤੀਆਂ ਲਈ ਹੈਰਾਨੀ ਤੇ ਪਰੇਸ਼ਾਨੀ ਪੈਦਾ ਕਰਨ ਵਾਲੀਆਂ ਗੱਲਾਂ ਵੀ ਸਾਹਮਣੇ ਆਈਆਂ ਨੇ। ਅਮਰੀਕੀ ਸਦਰ ਡੋਨਲਡ ਟਰੰਪ ਨੇ ਆਪਣੇ ਰਵਾਇਤੀ ਅੰਦਾਜ਼ ਨੂੰ ਬਰਕਰਾਰ ਰੱਖਦਿਆਂ ਹੋਇਆਂ ਇਸ ਮੁਨਾਜ਼ਰੇ ਦੇ ਵਿੱਚ ਵੀ ਆਪਣੇ ਮੁਖਾਲਫ ਯਾਨੀ ਜੋ ਬਾਈਡਨ ਦੀ ਗੱਲ ਨੂੰ ਬਾਰ-ਬਾਰ ਟੋਕਿਆ ਤੇ ਕੋਸ਼ਿਸ਼ ਕੀਤੀ ਕਿ ਜੋ ਬਾਈਡਨ ਨੂੰ ਗੁੱਸਾ ਚੜਾਇਆ ਜਾਵੇ। The vast majority of the American people would still not be in that option, number one. Joe, you agreed with Bernie Sanders, who's far left, on the manifesto, we call it, and that gives you socialized medicine. Look, hey, are you saying I'm not going to listen to him. The fact of the matter is, I beat Bernie Sanders. Not by much. I beat him a whole hell of a lot. I'm here standing facing you, old buddy. Pocahontas would have left 2 days early. You would have lost every primary. All he knows how to do is Super Tuesday. You got very lucky. Here's the deal. ਇਸ ਮੌਕੇ ਤੇ ਭਾਰਤੀ ਵਜ਼ੀਰ ਆਜ਼ਮ ਨਰਿੰਦਰ ਮੋਦੀ ਦੇ ਯਾਰ ਟਰੰਪ ਨੇ ਸਰੇਆਮ ਭਾਰਤੀ ਹੁਕਮਰਾਨਾਂ ਨੂੰ ਸ਼ਰਮਿੰਦਾ ਕਰਦਿਆਂ ਹੋਇਆਂ ਆਖਿਆ ਕਿ ਭਾਰਤੀ ਹਕੂਮਤ ਕਰੋਨਾ ਨਾਲ ਮਰਨ ਵਾਲੇ ਆਪਣੇ ਸ਼ਹਿਰੀਆਂ ਦੀ ਸਹੀ ਤਾਦਾਦ ਨਹੀਂ ਦੱਸਦੀ। ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਕਿ ਭਾਰਤ ਦੁਨੀਆ ਵਿੱਚ ਗੰਦਗੀ ਫੈਲਾਉਣ ਵਾਲੇ ਮੁਲਕਾਂ ਵਿੱਚ ਸਭ ਤੋਂ ਅੱਗੇ ਖਲੋਤਾ ਹੈ। And by the way, when you talk about numbers, you don't know how many people died in China. You don't know how many people died in Russia. You don't know how many people died in India. They don't exactly give you a straight count, just so you understand. ਯਾਨੀ ਭਾਰਤੀ ਵਜ਼ੀਰ ਆਜ਼ਮ ਨਰਿੰਦਰ ਮੋਦੀ ਨੇ ਅਕਵਾਮ ਮੁਤਹਿਦਾ ਨਾਲ ਖਿਤਾਬ ਕਰਦਿਆਂ ਹੋਇਆਂ ਜਿਹੜੀਆਂ ਗੱਲਾਂ ਕੀਤੀਆਂ ਸਨ ਕਿ ਭਾਰਤ ਦੁਨੀਆ ਦੀ ਬਿਹਤਰੀ ਲਈ ਬੜਾ ਹੀ ਕੰਮ ਕਰ ਰਿਹਾ ਹੈ ਵਗੈਰਾ ਵਗੈਰਾ, ਉਹਨਾਂ ਸਾਰਿਆਂ ਦਾਅਵਿਆਂ ਦੀ ਹਕੀਕਤ ਕਿਸੇ ਹੋਰ ਨੇ ਨਹੀਂ ਬਲਕਿ ਮੋਦੀ ਦੇ ਆਪਣੇ ਯਾਰ ਟਰੰਪ ਨੇ ਖੋਲ ਕੇ ਰੱਖ ਦਿੱਤੀ ਹੈ ਜਦੋਂ ਉਹਨਾਂ ਨੇ ਭਾਰਤ ਨੂੰ ਦੁਨੀਆ ਵਿੱਚ ਗੰਦ ਪਾਉਣ ਵਾਲੇ ਵੱਡੇ ਮੁਲਕਾਂ ਵਿੱਚ ਸ਼ੁਮਾਰ ਕੀਤਾ। We can create hard, good jobs by making sure the environment is clean and we all are in better shape. We spend billions of dollars on floods, hurricanes, rising seas. We're in real trouble. Look what's happened just in the Midwest with these storms that come through and wipe out entire sections and counties in Iowa. They didn't happen before. They're because of global warming. We make up 15% of the world's problem. But the rest of the world, we've got to get them to come along. That's why we have to get back into the Paris Accord. All right, gentlemen. Wait a minute, Chris. So why didn't he do it for 47 years? You were vice president. Why didn't you get the world? China sends up real dirt into the air. Russia does, India does, they all do. ਅਮਰੀਕੀ ਸਦਰ ਦੇ ਭਾਰਤ ਬਾਰੇ ਇਸ ਤਰ੍ਹਾਂ ਦੇ ਖਿਆਲਾਤ ਸੁਣ ਕੇ ਮੋਦੀ ਸਰਕਾਰ ਦੇ ਮੁਖਾਲਫਾਂ ਤੇ ਸਾਥੀਆਂ ਨੇ ਵੀ ਸੋਸ਼ਲ ਮੀਡੀਆ ਉੱਤੇ ਆਪਣੇ ਖਿਆਲਾਤ ਦਾ ਇਜ਼ਹਾਰ ਕੀਤਾ ਤੇ ਮੋਦੀ ਸਰਕਾਰ ਨੂੰ ਸ਼ੀਸ਼ਾ ਵਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਜਦੋਂ ਇਸ ਮੁਬਾਇਸੇ ਦੇ ਵਿੱਚ ਮਾਹੌਲੀਆਤੀ ਆਲੂਦਗੀ ਤੇ ਗੱਲਬਾਤ ਹੋ ਰਹੀ ਸੀ ਤੇ ਅਮਰੀਕਾ ਦੇ ਸਦਰ ਨੇ ਬੜਾ ਜ਼ੋਰ ਲਾ ਕੇ ਆਖਿਆ ਕਿ ਉਹ ਦੁਬਾਰਾ ਸਦਰ ਬਣ ਕੇ 1 ਅਰਬ ਦਰਖਤ ਉਗਾਣਗੇ। I believe that we have to do everything we can to have immaculate air, immaculate water, and do whatever else we can that's good. You know, we're planting 1 billion trees, the Billion Tree Project. ਅਮਰੀਕਾ ਦੇ ਸਦਰ ਟਰੰਪ ਦੇ ਮੂੰਹੋਂ ਇਹ ਗੱਲ ਸੁਣ ਕੇ ਪਾਕਿਸਤਾਨੀ ਟਵਿੱਟਰ ਸਾਰਫੀਨ ਨੇ ਆਪਣੇ ਕਮੈਂਟਸ ਵਿੱਚ ਆਖਿਆ ਕਿ ਅਮਰੀਕਾ ਦੇ ਸਦਰ ਜਿਹੜਾ ਕੰਮ ਅਗਲੇ 5 ਸਾਲਾਂ 'ਚ ਕਰਨ ਦਾ ਵਾਅਦਾ ਕਰ ਰਹੇ ਨੇ, ਪਾਕਿਸਤਾਨ ਦੇ ਵਜ਼ੀਰ ਆਜ਼ਮ ਇਮਰਾਨ ਖਾਨ ਨੇ ਉਹੀ ਕੰਮ 5 ਸਾਲ ਪਹਿਲਾਂ ਕਰਕੇ ਵਿਖਾ ਦਿੱਤਾ ਹੈ। ਕੁੱਲ ਮਿਲਾ ਕੇ ਅਮਰੀਕਾ ਵਿੱਚ ਹੋਣ ਵਾਲੇ ਇਸ ਮੁਬਾਇਸੇ ਨੇ ਜਿੱਥੇ ਇਮਰਾਨ ਖਾਨ ਤੇ ਉਹਨਾਂ ਦੀਆਂ ਪਾਲਿਸੀਆਂ ਨੂੰ ਬਿਹਤਰੀਨ ਕਰਾਰ ਦਿੱਤਾ ਹੈ, ਉੱਥੇ ਹੀ ਮੋਦੀ ਸਰਕਾਰ ਤੇ ਉਹਦੀਆਂ ਪਾਲਿਸੀਆਂ ਦਾ ਮਜ਼ਾਕ ਵੀ ਉਡਾਇਆ ਹੈ। ਹੁਣ ਬੰਦਾ ਮੋਦੀ ਨੂੰ ਇਹ ਪੁੱਛੇ ਕਿ ਤੇਰੀਆਂ ਟਰੰਪ ਨੂੰ ਘੁੱਟ-ਘੁੱਟ ਕੇ ਪਾਈਆਂ ਜਾਣ ਵਾਲੀਆਂ ਜੱਫੀਆਂ ਕਿੱਧਰ ਗਈਆਂ।